viewers, welcome back to News TV 84। ਬ੍ਰੇਕ ਤੋਂ ਬਾਅਦ ਅੱਜ ਅਸੀਂ ਸਿੱਖਾਂ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਤੇ ਗੱਲਬਾਤ ਕਰਦੇ ਹਾਂ। ਸਰਦਾਰ ਹਰਪ੍ਰੀਤ ਸਿੰਘ ਇਹ ਫੇਮਸ ਮੀਡੀਆ ਪਰਸਨੈਲਿਟੀ ਜਿਹੜੇ ਕਿ ਸਾਡੇ ਨਾਲ ਟੋਰਾਂਟੋ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा, वाहिगुरू जी की फतेह। और समूह जिहड़े दर्शक ते स्रोते ने उन्हां नूं भी वाहिगुरू जी का खालसा, वाहिगुरू जी की फतेह। हरप्रीत जी, सब तो पहले ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਿਵੇਂ ਬੀਤੇ ਦਿਨੀ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਤੇ 1984 ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕੁਝ ਲੀਡਰਾਂ ਦਾ ਹੱਥ ਸੀ ਦੇ ਨਾਲ ਭਾਰਤੀ ਮੀਡੀਆ ਵਿੱਚ ਪਹਿਲੀ ਵਾਰ ਸਿੱਖ ਮਸਲਿਆਂ ਨੂੰ ਲੈ ਕੇ ਹਲਚਲ ਮਚੀ ਹੈ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਹਾਂਜੀ, ਪਹਿਲੀ ਗੱਲ ਤਾਂ ਮੈਂ ਥੋੜਾ ਜਿਹਾ ਇਹ ਕਹਿ ਲਓ ਵੀ ਸ਼ੁਭ ਵੀ ਹੈ ਕਿ ਜਿਹੜੀ ਭਾਰਤੀ ਮੀਡੀਆ ਵੱਲੋਂ ਥੋੜੀ ਜਿਹੀ ਚੁੱਪੀ ਤੋੜੀ ਗਈ, ਪਰ ਇਹ ਹੁਣ ਤੋਂ ਨਹੀਂ, ਇਹ ਪਹਿਲਾਂ ਵੀ ਬਹੁਤ ਵਾਰ ਆ ਚੁੱਕਾ। ਪਰ ਜਿਹੜੇ ਸਵਾਲ ਪੈਦਾ ਹੁੰਦੇ ਨੇ ਜਿੰਨੀ ਵਾਰ ਵੀ ਭਾਰਤੀ ਮੀਡੀਆ ਨੇ, ਚਾਹੇ ਉਹ 1984 ਦੀ ਗੱਲ ਚੱਕੀ ਹੈ, ਤੇ ਮੈਨੂੰ ਇਸ ਤਰ੍ਹਾਂ ਦੇ ਨਾਲ ਇਹ ਮਹਿਸੂਸ ਹੁੰਦਾ ਕਿ 1984 ਨੂੰ ਇੱਕ ਮੈਦਾਨ ਬਣਾ ਕੇ 2002 ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਕਤਲ-ਓ-ਗਾਰਤ ਕੀਤੀ ਗਈ, ਜਾਂ 2008 ਦੇ ਵਿੱਚ ਜਿਹੜੀ ਕੰਧਮੂਲ ਦੇ ਵਿੱਚ ਉੜੀਸਾ ਦੇ ਵਿੱਚ ਜਿਹੜੀ ਕ੍ਰਿਸਚਨਾਂ ਦੀ ਕਤਲ-ਓ-ਗਾਰਤ ਕੀਤੀ ਗਈ, ਮੈਨੂੰ ਇਹ ਲੱਗਦਾ ਹੁੰਦਾ ਕਿ ਆਪਸ ਦੇ ਵਿੱਚ ਇੱਕ ਖਿੱਦੋ ਬਣਾ ਕੇ, ਇੱਕ ਬਾਲ ਬਣਾ ਕੇ ਕਦੀ ਉਹਦੇ ਪਾਲੇ ਦੇ ਵਿੱਚ ਸਿੱਟੀ ਜਾਂਦੀ ਆ, ਉਹ ਉਹਦੀ ਕੋਰਟ ਦੇ ਵਿੱਚ ਲੈ ਆਉਂਦਾ। ਸੋ ਇਹ ਸਿਰਫ ਆਧਾਰ ਬਣਾਏ ਜਾਂਦੇ ਨੇ। ਜਿਹੜੇ ਬੀਜੇਪੀ ਵਾਲੇ ਨੇ ਉਹ 1984 ਨੂੰ ਲੈ ਕੇ ਕਾਂਗਰਸ ਨੂੰ ਨਿੰਦਦੇ ਨੇ, ਤੇ ਜਿਹੜੇ ਕਾਂਗਰਸ ਦੇ ਨੇ ਉਹ 2002 ਨੂੰ ਲੈ ਕੇ ਬੀਜੇਪੀ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਅਲਟੀਮੇਟਲੀ ਅਸੀਂ ਪਹੁੰਚਦੇ ਕਿੱਥੇ ਆ? ਬਿਆਨ ਚਾਹੇ ਰਾਹੁਲ ਗਾਂਧੀ ਦਾ ਹੋਵੇ, ਚਾਹੇ ਕਿਸੇ ਹੋਰ ਸ਼ਖਸ ਦਾ ਹੋਵੇ। ਹੁਣ ਇਹਨਾਂ ਜੋ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ, ਪਹਿਲਾਂ ਤਾਂ ਉਹਨੇ ਅਲਵਰ ਦੇ ਕੋਲ ਜਾ ਕੇ ਰਾਜਸਥਾਨ ਦੇ ਵਿੱਚ ਕਿਸੇ ਥਾਂ ਦੇ ਉੱਤੇ ਇਹ ਵੀ ਗੱਲ ਕਹੀ ਕਿ ਮੈਨੂੰ ਬਹੁਤ ਮੁਸ਼ਕਲ ਹੋਈ ਆ, ਮੈਨੂੰ 15-20 ਸਾਲ ਆਪਣੇ ਆਪ ਦੇ ਨਾਲ ਸਟਰਗਲ ਕਰਨੀ ਪਈ ਆ ਕਿ ਮੈਂ ਉਹ ਜਿਹੜੀ ਆਪਣੀ ਉਹਦੀ ਦਾਦੀ ਹੈਗੀ ਆ ਉਹਦਾ ਮੈਂ ਕਤਲ ਭੁੱਲ ਜਾਵਾਂ। ਹੁਣ ਇਹਦੇ ਚੋਂ ਇੱਕ ਚੀਜ਼ ਨਿਕਲਦੀ ਹੈ ਕਿ ਉਹ ਸ਼ਖਸ ਜਿਹੜਾ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਲਈ ਇੱਕ ਉਮੀਦਵਾਰ ਹੈ, ਉਹ ਇਹ ਕਹਿ ਰਿਹਾ ਕਿ ਮੈਨੂੰ 15-20 ਸਾਲ ਲੱਗੇ ਨੇ ਉਸ ਸਾਰੇ ਦੇ ਸਾਰੀ ਤਰਾਸਦੀ ਨੂੰ ਭੁੱਲਣ ਦੇ ਲਈ। ਪਰ ਨਾਲ ਦੀ ਨਾਲ ਇਹੀ ਜਿਹੜੇ ਲੋਕ ਨੇ ਪੂਰੀ ਇੱਕ ਮੈਂ ਕਹਾਂ ਕਿ ਬੇਸ਼ਰਮੀ ਦੇ ਆਲਮ ਦੇ ਵਿੱਚ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ 1984 ਭੁੱਲ ਜਾਓ, ਜਦ ਕਿ ਅਜੇ ਤੱਕ ਸਿੱਖਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਦਿੱਤਾ ਗਿਆ। ਜੀ ਬਿਲਕੁਲ। 1984 ਕਿਉਂਕਿ ਸਿੱਖਾਂ ਦੇ ਲਈ ਇੱਕ ਨਾ ਭੁੱਲਣ ਵਾਲੀ ਇੱਕ ਘਟਨਾ ਜਾਂ ਦੁਰਘਟਨਾ ਹੈ, ਚਾਹੇ ਉਹ ਜੂਨ 1984 ਦੀ ਗੱਲ ਹੋਵੇ, ਹਾਂਜੀ, ਚਾਹੇ ਉਹ ਨਵੰਬਰ 1984 ਦੀ ਹੋਵੇ। ਸਿੱਖਾਂ ਦੇ ਲਈ ਇਹ ਗੱਲ ਭੁੱਲ ਜਾਣੀ, ਮੇਰਾ ਖਿਆਲ ਨਹੀਂ ਕਿ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਸਿੱਖਾਂ ਨੂੰ ਉਹ ਗੱਲ ਭੁਲਾ ਸਕਦੀ ਹੈ, ਭਾਵੇਂ ਕਿ ਬਹੁਤ ਸਾਰੇ ਜਿਹੜੇ ਪ੍ਰੋਪੇਗੈਂਡਾ ਮਸ਼ੀਨ ਇਹਨਾਂ ਦੀ ਕਾਫੀ ਕੰਮ ਕਰ ਰਹੀ ਹੈ ਕਿ ਤੁਸੀਂ ਭੁੱਲ ਜਾਓ। ਜਿਵੇਂ ਇੱਧਰਲੇ ਮੀਡੀਆ ਦੇ ਵਿੱਚ ਵੀ ਇੱਕ ਪੈਚਅਪ ਦੀ ਗੱਲ, ਇੱਕ ਬ੍ਰਿਜ ਅਪ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਨਾਲ ਦੀ ਨਾਲ ਜਿਹੜੇ ਇੱਥੋਂ ਦੇ ਅਧਿਕਾਰੀ ਵੀ ਨੇ ਉਹ ਇੱਕ ਪਾਸੇ ਤਾਂ ਇਹ ਗੱਲਾਂ ਕਹਿੰਦੇ ਨੇ ਕਿ ਅਸੀਂ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਨੇ, ਉਹਨਾਂ ਨੂੰ ਅਸੀਂ ਵੀਜ਼ੇ ਨਹੀਂ ਦੇਣੇ। ਔਰ ਦੂਸਰੇ ਪਾਸੇ ਇੱਥੋਂ ਦਾ ਮੀਡੀਆ ਜਿਹੜਾ ਕਿ ਅਨਨੈਸੈਸਰੀ ਤੌਰ ਦੇ ਉੱਤੇ ਇੱਕ ਪ੍ਰਭਾਵ ਲੈ ਕੇ ਜਾ ਰਿਹਾ ਆਮ ਲੋਕਾਂ ਦੇ ਵਿੱਚ ਕਿ ਜਿਹੜੇ ਉਹ ਨੁਮਾਇੰਦੇ ਨੇ, ਜਿਹੜੇ ਭਾਰਤ ਸਰਕਾਰ ਦੇ ਬਾਹਰਲੇ ਮੁਲਕਾਂ ਦੇ ਵਿੱਚ ਨੁਮਾਇੰਦੇ ਨੇ, ਉਹ ਚਾਹੁੰਦੇ ਨੇ ਕਿ ਜਿਹੜੀਆਂ ਥੋੜੀਆਂ ਜਿਹੀਆਂ ਇਹਨਾਂ ਤੋਂ ਨਾਰਾਜ਼ ਨੇ ਉਹਨਾਂ ਦੇ ਵਿੱਚ ਬ੍ਰਿਜ ਅਪ ਕੀਤਾ ਜਾਵੇ। ਹੁਣ ਅਸੀਂ ਗੱਲ ਫੇਰ ਰਾਹੁਲ ਗਾਂਧੀ ਵਾਲੇ ਕੇਸ ਦੇ ਵਿੱਚ ਲੈ ਕੇ ਆਉਂਦੇ ਆ। ਕੋਈ ਵੀ, ਚਾਹੇ ਇਹ ਬੀਜੇਪੀ ਹੈ ਤੇ ਚਾਹੇ ਇਹ ਕਾਂਗਰਸ ਹੈ, ਅਲਟੀਮੇਟਲੀ ਕੀ ਨੇ, ਇਹ ਹਿੰਦੂਤਵ ਦੀਆਂ ਦੋ ਇੱਕ ਟੀਮਾਂ ਨੇ, ਆਪਸ ਦੇ ਵਿੱਚ ਇਹ ਖੇਡ ਰਹੀਆਂ ਨੇ। ਹੁਣ ਇਸੇ ਚੀਜ਼ ਨੂੰ ਲੈ ਕੇ ਅਸੀਂ ਇਹ ਜਾਣਦੇ ਹਾਂ ਕਿ ਨਾਨਾ ਦੇਸ਼ਮੁਖ ਦਾ ਵੀ ਇੱਕ ਬਿਆਨ, ਭਾਵੇਂ ਕਿ ਬਹੁਤ ਪੁਰਾਣਾ ਸੀ, ਉਹਦੇ ਚ ਵੀ ਉਹ ਇਹ ਗੱਲ ਨੂੰ ਬੜੀ ਸ਼ਿੱਦਤ ਦੇ ਨਾਲ ਇਹ ਕਹਿ ਰਿਹਾ ਕਿ ਜੋ ਕੁਝ ਵੀ ਨਵੰਬਰ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਉਹ ਸਿੱਖ ਡਿਜ਼ਰਵ ਕਰਦੇ ਸੀ। ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਭਾਈ ਬੇਅੰਤ ਸਿੰਘ ਹੁਣੀ ਜਾਂ ਭਾਈ ਸਤਵੰਤ ਸਿੰਘ ਨੇ ਜੋ ਕੁਝ ਵੀ ਕੀਤਾ, ਜੋ ਇੰਦਰਾ ਗਾਂਧੀ ਦਾ ਉੱਥੇ ਕਤਲ ਕੀਤਾ, ਉਹਦੇ ਪਿੱਛੇ ਪੂਰੀ ਦੀ ਪੂਰੀ ਸਿੱਖ ਸਾਈਕੀ ਉਹਨਾਂ ਦੇ ਨਾਲ ਸੀ। ਇਹ ਗੱਲ ਵੀ ਉਹਨੇ ਕੀਤੀ। ਔਰ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਉਹ ਇਹ ਕਹਿ ਰਿਹਾ, ਉਹ ਕੌਣ ਸੀ? ਉਹ ਹੁਣ ਕਾਂਗਰਸ ਦਾ ਲੀਡਰ ਨਹੀਂ ਹੈ। ਨਾਨਾ ਦੇਸ਼ਮੁਖ ਬੀਜੇਪੀ ਦਾ ਇੱਕ ਆਈਡੀਓਲੌਗ ਹੈ, ਉਹਨਾਂ ਦਾ ਇੱਕ ਸਪੋਕਸ ਪਰਸਨ ਹੈਗਾ। ਉਹਨੇ ਇਹ ਗੱਲ ਕਹੀ ਹੈ ਕਿ ਭਾਈ ਜੋ ਸਿੱਖਾਂ ਦੇ ਨਾਲ ਉਦੋਂ ਕਤਲੇਆਮ ਹੋਇਆ, ਸਿੱਖ ਉਸ ਚੀਜ਼ ਨੂੰ ਡਿਜ਼ਰਵ ਕਰਦੇ ਸਨ। ਸੋ ਕਹਾਣੀ ਕਿਤੇ ਵੀ ਨਹੀਂ ਬਦਲੀ। ਜੇ ਤੁਸੀਂ ਅੱਜ ਇਹ ਕਹਿੰਦੇ ਆ, ਅਸੀਂ ਅੱਜ ਇਹ ਸੋਚਦੇ ਹਾਂ ਕਿ ਸ਼ਾਇਦ ਕਿਉਂਕਿ ਮੀਡੀਆ ਦੇ ਵਿੱਚ ਇਹ ਗੱਲ ਚੱਕ ਹੋ ਗਈ ਆ, ਇਹ ਹੁਣ ਦੀ ਨਹੀਂ ਗੱਲ, ਇਹ ਪਹਿਲਾਂ ਵੀ ਮੀਡੀਆ ਨੇ 84 ਦੇ ਬਾਰੇ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਪੇਸ਼ ਕੀਤੀਆਂ ਨੇ, ਪਰ
ਇਹ ਸਟੋਰੀਜ਼ ਜਿਹੜੀਆਂ ਹੁੰਦੀਆਂ ਨੇ ਕਦੋਂ ਆਉਂਦੀਆਂ ਨੇ ਸਾਹਮਣੇ, ਜਦੋਂ ਕਿਤੇ ਵੋਟਾਂ ਪੈਣੀਆਂ ਹੋਣ। ਹੁਣ ਵੀ ਕਿਉਂਕਿ ਮਈ ਦੇ ਵਿੱਚ ਇਹ ਵੋਟਾਂ ਪੈਣੀਆਂ 2014 ਦੇ ਵਿੱਚ, ਤੇ ਹੁਣ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਸਟੰਟ, ਆਪਸ ਦੇ ਵਿੱਚ ਗੇਮਬਾਜ਼ੀ, ਆਪਸ ਦੇ ਵਿੱਚ ਪਾਰਟੀਬਾਜ਼ੀ ਦੀ, ਕਿਉਂਕਿ ਜਿਹੜਾ ਕਾਰਪੋਰੇਟ ਮੀਡੀਆ, ਜਿੰਨਾ ਵੀ ਮੀਡੀਆ, ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੈਗਾ। ਹੁਣ ਇਹ ਜੋ ਵੀ ਇਹ ਕਹਾਣੀ ਰਚੀ ਜਾ ਰਹੀ ਹੈ, ਜੋ ਵੀ ਇਹ ਖੇਡ ਖੇਡੀ ਜਾ ਰਹੀ ਆ, ਮੈਨੂੰ ਇੰਜ ਮਹਿਸੂਸ ਹੋ ਰਿਹਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੂੰ ਮੁੱਖ ਰੱਖ ਕੇ ਜਿਹੜੀ ਆ ਉਹ ਖੇਡੀ ਜਾ ਰਹੀ ਹੈ ਜੀ। ਹਾਂਜੀ, ਬਿਲਕੁਲ ਬਿਲकुल। ਤੇ ਹਰਪ੍ਰੀਤ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਸੰਬੰਧੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਭਰੋਸੇ ਸਦਕਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਹੋਣ ਜਾ ਰਿਹਾ ਹੈ, ਪਰ ਕੀ ਕਾਰਨ ਹੈ ਕਿ ਅਕਾਲੀ ਬਾਦਲ ਦਲ ਅਤੇ ਮਨਜੀਤ ਸਿੰਘ ਜੀ ਕੇ ਅਰਵਿੰਦ ਕੇਜਰੀਵਾਲ ਨੂੰ ਸ਼ਾਬਾਸ਼ ਦੇਣ ਦੀ ਥਾਂ ਤੇ ਉਸ ਉੱਤੇ ਸਵਾਲਾਂ ਦਾ ਬੁਛਾਰ ਕਰ ਰਹੇ ਹਨ? ਇਸ ਪਿੱਛੇ ਤੁਹਾਨੂੰ ਕੋਈ ਰਾਜਨੀਤਿਕ ਕਾਰਨ ਲੱਗਦਾ ਹੈ? ਇਸ ਬਾਰੇ ਵੀ ਥੋੜਾ ਵੇਰਵਾ ਦਿਓ। ਹਾਂਜੀ ਵੀਰ ਜੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਵੀ ਪਾਰਟੀਆਂ, ਚਾਹੇ ਖੇਤਰੀ ਪਾਰਟੀਆਂ, ਕਿਉਂਕਿ ਉਹਨਾਂ ਦੀ ਇੱਕ ਐਫੀਲੀਏਸ਼ਨ ਜਿਹੜੀ ਹੈਗੀ ਆ ਉਹ ਵੱਡੀਆਂ ਪਾਰਟੀਆਂ ਦੇ ਨਾਲ, ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ, ਨੈਸ਼ਨਲ ਪਾਰਟੀਆਂ ਨੇ, ਉਹਨਾਂ ਦੇ ਨਾਲ ਹੈਗੀ ਆ। ਔਰ ਉਹਨਾਂ ਦੇ ਵਿੱਚ ਜਿਹੜੀ ਘਿਓ ਖਿਚੜੀ ਹੋਏ ਪਏ ਨੇ ਉਹ ਅਕਾਲੀ ਤੇ ਬੀਜੇਪੀ, ਜਿਹੜਾ ਕਿ ਇੱਕ ਬਹੁਤ ਹੀ ਅਪਵਿੱਤਰ ਜਿਹਾ ਗੱਠਜੋੜ ਹੈ। ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਕੋਈ ਇਹਨਾਂ ਦੀ ਸਿਧਾਂਤਕ ਸਾਂਝ ਹੈ, ਪਰ ਜੇਕਰ ਸਾਂਝ ਹੈ ਸਿਰਫ ਤੇ ਸਿਰਫ ਸੱਤਾ ਦੀ, ਅਕਾਲੀ ਦਲ ਬਾਦਲ ਨੂੰ ਇੰਜ ਮਹਿਸੂਸ ਹੁੰਦਾ ਕਿ ਬਿਨਾਂ ਬੀਜੇਪੀ ਦੇ ਉੱਤੇੋਂ, ਬਿਨਾਂ ਬੀਜੇਪੀ ਦੀ ਸਪੋਰਟ ਤੋਂ ਇੱਕ ਲੰਗੜੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੀ ਸੱਤਾ ਦੇ ਵਿੱਚ ਨਹੀਂ ਆ ਸਕਦੀ। ਔਰ ਦੂਸਰੇ ਪਾਸੇ ਜਿਹੜੀਆਂ ਇਹ ਖੇਤਰੀ ਪਾਰਟੀਆਂ ਹੁੰਦੀਆਂ, ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਕੇਂਦਰ ਦੀ ਸਪੋਰਟ ਜਿਹੜੀ ਆ ਉਹ ਚਾਹੀਦੀ ਆ। ਹੁਣ ਗੱਲ ਕਰਦੇ ਆ ਅਸੀਂ ਕਿ SIT ਦੀ ਕੋਈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਨੇ, ਇੱਕ ਮੈਂ ਇਹ ਜ਼ਰੂਰ ਕਹਾਂਗਾ ਕਿ ਇੱਕ ਬੜਾ ਉਹਨਾਂ ਦੇ ਵੱਲੋਂ ਠੋਸ ਕਦਮ ਹੋਏਗਾ ਜੇਕਰ ਕੋਈ ਵੀ ਚੀਜ਼ ਇਹੋ ਜਿਹੀ ਹੁੰਦੀ ਆ। ਪਰ ਨਾਲ ਦੀ ਨਾਲ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ 1984 ਤੋਂ ਬਾਅਦ ਰਾਦਰ ਦੈਨ ਕਿ ਉਹਨਾਂ ਦੀਆਂ FIR ਜਿਹੜੀਆਂ ਉਹ ਦਰਜ ਕੀਤੀਆਂ ਜਾਂਦੀਆਂ ਉਹਨਾਂ ਦੇ ਵਿੱਚ, ਅਦਾਲਤਾਂ ਦੇ ਵਿੱਚ, ਰਾਦਰ ਦੈਨ ਕਿ ਜਿਹੜੇ ਸਸਪੈਕਟ ਨੇ ਉਹਨਾਂ ਨੂੰ ਇੰਟਰੋਗੇਟ ਕੀਤਾ ਜਾਂਦਾ, ਉਹਨਾਂ ਨੂੰ ਫੜਿਆ ਜਾਂਦਾ, ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਤੇ ਇਨਸਾਫ ਦੇਣ ਦੀ ਗੱਲ ਕੀਤੀ ਜਾਂਦੀ। ਪਰ ਇਹੋ ਜਿਹੀਆਂ ਜਿਹੜੀਆਂ ਕਮਿਸ਼ਨ, ਚਾਹੇ ਕਮੇਟੀਆਂ ਨੇ, ਇਹ ਹੁਣ ਤੋਂ ਨਹੀਂ, ਇਹ 10 ਕਮੇਟੀਆਂ ਕਮਿਸ਼ਨ ਬਣ ਚੁੱਕੇ ਨੇ ਜੀ, ਜਿਹੜੀਆਂ ਕਿ 1984 ਦੇ ਵਿੱਚ ਜੋ ਵੀ ਕਤਲੋ-ਗਾਰਤ ਕੀਤੀ ਗਈ, ਜੋ ਵੀ ਨਸਲ ਸੰਘਾਰ ਕੀਤਾ ਗਿਆ, ਜੈਨੋਸਾਈਡ ਕੀਤਾ ਗਿਆ ਸਿੱਖਾਂ ਦਾ, ਉਹਨਾਂ ਨੂੰ ਸਿਰਫ ਹਾਸ਼ਪ ਕਰਨ ਦੇ ਲਈ। ਹੁਣ ਜੇ ਤੁਸੀਂ ਹੋਰ ਵੀ ਅੱਜ ਪਿਛਲੇ ਹਫ਼ਤੇ ਦੀ ਅਜਿਹੇ ਗੱਲ ਹੈ, 24 ਤਰੀਕ ਨੂੰ ਇਹ ਵੀ ਜੋ ਰੂਲਿੰਗ ਆਈ ਆ, ਉਹਨਾਂ ਦੀ ਆਪਣੀ ਰੂਲਿੰਗ ਤਾਂ ਖੈਰ ਨਹੀਂ ਆ, ਸੁਪਰੀਮ ਕੋਰਟ ਦੀ ਤੇ ਨਹੀਂ ਹੈ, ਪਰ ਫਿਰ ਵੀ ਜੋ ਆਰਮੀ ਦੇ ਵੱਲੋਂ ਇਹ ਗੱਲ ਕੀਤੀ ਗਈ ਕਿ ਪੱਥਰੀ ਬਲ ਦੇ ਵਿੱਚ ਜਿਹੜੇ ਉਹਨਾਂ ਦੇ ਚੰਦਕ ਆਫੀਸਰ ਸੀ, ਜਿਨ੍ਹਾਂ ਦੇ ਵਿੱਚ ਬ੍ਰਿਗੇਡੀਅਰ ਵੀ ਸੀ, ਜਿਨ੍ਹਾਂ ਦੇ ਵਿੱਚ ਕੈਪਟਨ ਜਾਂ ਮੇਜਰ ਰੈਂਕ ਦੇ ਜਿਹੜੇ ਲੋਕ ਸਨ, ਮੇਜਰ ਲੈਫਟੀਨੈਂਟ ਕਰਨਲ ਰੈਂਕ ਦੇ ਲੋਕ ਵੀ ਸਨ ਜੀ, ਉਹਨਾਂ ਦੀ ਸ਼ਮੂਲੀਅਤ CBI ਨੇ ਤੈਅ ਕੀਤੀ ਸੀ। ਹਾਂਜੀ। ਔਰ ਜਿਸ ਤਰੀਕੇ ਦੇ ਨਾਲ ਚਿੱਠੀ ਸਿੰਘਪੁਰਾ ਕਤਲੋਗਾਰਤ ਦਾ ਜਿਹੜਾ ਇੱਕ ਹਾਸ਼ਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਤੋਂ ਬਾਅਦ ਪੱਥਰੀ ਬਲ ਦੇ ਵਿੱਚ ਜਿਹੜੇ ਬਿਲਕੁਲ ਇਨੋਸੈਂਟ ਜਿਹੜੇ ਕਸ਼ਮੀਰੀ ਯੂਥ ਸੀਗੇ, ਉਹਨਾਂ ਨੂੰ ਇਹ ਕਹਾਂਗੇ ਕਿ ਐਕਸਟਰਮੀਨੇਟ ਕੀਤਾ ਗਿਆ, ਉਹਨਾਂ ਨੂੰ ਕਿਲ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਉਹ ਤੋਂ ਬਾਅਦ ਚਾਹੇ ਫਰੂਕ ਅਬਦੁੱਲਾ ਤੇ ਚਾਹੇ ਉਹਦਾ ਲੜਕਾ ਅਮਰ ਅਬਦੁੱਲਾ, ਇਹ ਜੋ ਹੁਣ ਮੈਂ ਇਹ ਗੱਲ ਕਰ ਰਿਹਾ, ਬਿਲਕੁਲ ਤੁਸੀਂ ਪੰਜਾਬ ਦੇ ਵਿੱਚ ਚਾਹੇ ਸੁਖਵੀਰ ਬਾਦਲ ਤੇ ਪ੍ਰਕਾਸ਼ ਬਾਦਲ ਦੇ ਨਾਲ ਇਹ ਗੱਲਾਂ ਨੂੰ ਕੰਪੈਰੀਜ਼ਨ ਤੁਸੀਂ ਦੇ ਸਕਦੇ ਹੋ ਜੀ, ਕਿ ਪੱਥਰੀ ਬਲ ਦੇ ਵਿੱਚ ਜਦੋਂ ਇਹ ਸਾਰੀ ਦੀ ਸਾਰੀ ਗੱਲ ਹੋਈ ਤੇ ਪਹਿਲਾਂ ਕੋਸ਼ਿਸ਼ ਫਾਰੂਕ ਅਬਦੁੱਲਾ ਦੇ ਵੱਲੋਂ ਇਹੀ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਾਰੇ ਦੇ ਸਾਰੇ ਜੋ ਘਟਨਾ ਉਹਦੇ ਉੱਤੇ ਮਿੱਟੀ ਪਾਈ ਜਾਵੇ। ਪਰ ਲੋਕਾਂ ਦੇ ਵਿਦਰੋਹ ਕਾਰਨ, ਲੋਕਾਂ ਦੇ ਰੋਹ ਕਾਰਨ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਉਹ ਬਾਹਰ ਕੱਢੀਆਂ ਗਈਆਂ। ਹੁਣ ਹਾਸੇ ਵਾਲੀ ਗੱਲ, ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਇੱਥੇ ਰੀਤ ਜੀ ਕਿ ਉਸ ਚੀਜ਼ ਨੂੰ ਵੀ ਇੱਕ ਲੁਕਾਉਣ ਦਾ ਯਤਨ ਕੀਤਾ ਗਿਆ, ਔਰ ਕਿੰਨੇ ਘਟੀਆ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਜਦੋਂ ਉਹਨਾਂ ਦੀ ਬੋਡੀਜ਼ ਨੂੰ ਐਗਜ਼ਿਊਮ ਕੀਤਾ ਗਿਆ, ਉਹਨਾਂ ਨੂੰ ਬਾਹਰ ਕੱਢਿਆ ਗਿਆ ਕਬਰਾਂ ਦੇ ਵਿੱਚੋਂ ਤੇ ਉਹਨਾਂ ਦੇ DNA ਟੈਸਟ ਲਏ ਗਏ। ਔਰ DNA ਟੈਸਟ ਕਦੀ ਵੀ ਇਹ ਧੋਖਾ ਨਹੀਂ ਤੁਸੀਂ ਖਾ ਸਕਦੇ ਕਿ ਕਿਹੜੀ ਇਹਨਾਂ ਦੇ ਮਾਂ-ਬਾਪ ਕੌਣ ਨੇ। DNA ਦਾ ਟੈਸਟ ਇੱਕ ਇਹੋ ਜਿਹਾ ਟੈਸਟ ਹੈ ਜਿਹਦੇ ਵਿੱਚ ਕੋਈ ਧੋਖਾ ਨਹੀਂ ਹੋ ਸਕਦਾ। ਪਰ ਜਦੋਂ ਇਹ ਟੈਸਟ 2 ਲੈਬੋਰਟਰੀਜ਼ ਦੇ ਵਿੱਚ, ਅਹਿਮਦਾਬਾਦ ਦੇ ਵਿੱਚ, ਕਲਕੱਤਾ ਦੇ ਵਿੱਚ ਇਹ ਭੇਜੀਆਂ ਗਈਆਂ ਤੇ ਦੋਨਾਂ ਦੇ ਜਿਹੜੇ ਰਿਜ਼ਲਟ ਸੀਗੇ
ਵੱਖਰੇ ਵੱਖਰੇ ਆਏ, ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਖੂਨ ਲਏ ਗਏ ਨੇ, ਜਿਹੜੇ ਇਹ DNA ਦੇ ਸੈਂਪਲ ਲਏ ਗਏ ਨੇ, ਜਿਹੜੇ ਉਹਨਾਂ ਦੇ ਤੰਤੂ ਲਏ ਗਏ ਨੇ, ਉਹ ਔਰਤਾਂ ਦੇ ਸਨ ਜੀ। ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਹਿਊ ਐਂਡ ਕਰਾਈ ਮਚਾਈ ਗਈ 2000 ਦੇ ਵਿੱਚ। ਪਹਿਲਾਂ ਅਪ੍ਰੈਲ ਦੇ ਵਿੱਚ ਇਹ ਚੀਜ਼ਾਂ ਹੋਈਆਂ, ਫਿਰ 2002 ਦੇ ਵਿੱਚ ਉਹਨਾਂ ਨੇ ਦੁਬਾਰਾ ਜਿਹੜੇ ਸੀਗੇ ਸੈਂਪਲਾਂ ਉਹਨਾਂ ਤੋਂ ਇਹ ਨਿਸ਼ਾਨਦੇਹੀ ਹੋਈ ਕਿ ਹਾਂ ਵਾਕਈ ਜਿਹੜੇ ਉਹ ਕਤਲ ਕੀਤੇ ਗਏ ਸਨ ਉਹ ਇਹਨਾਂ ਲੋਕਾਂ ਵੱਲੋਂ ਨਹੀਂ ਸਨ ਕੀਤੇ ਗਏ, ਇਹ ਸਿਰਫ ਪਰਦਾ ਪਾਉਣ ਦੇ ਲਈ ਉਹ ਜਿਹੜੇ ਉਹਨਾਂ ਲੋਕਾਂ ਨੂੰ 25 ਮਾਰਚ ਮੇਰਾ ਖਿਆਲ, ਜੇਕਰ ਮੈਂ ਗਲਤ ਨਹੀਂ ਆ, ਤੇ 25 ਮਾਰਚ 2000 ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਕਿ ਇਹ ਸ਼ੋਅ ਕੀਤਾ ਜਾ ਸਕੇ ਕਿ ਇਹ ਲੋਕ ਪਾਕਿਸਤਾਨ ਦੇ ਸਪਾਂਸਰਡ ਸੀਗੇ, ਜਿਨ੍ਹਾਂ ਨੇ ਕਿ ਇਹ ਸਾਰੀ ਦਾ ਸਾਰਾ ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖਾਂ ਦਾ ਕਤਲੋਗਾਰ ਕੀਤਾ। ਹੁਣ ਇਸੇ ਤਰੀਕੇ ਦੇ ਨਾਲ ਜਿਹੜਾ ਹਸ਼ਪ ਉਧਰ ਕੀਤਾ ਗਿਆ, ਹੁਣ ਜੇਕਰ ਉਹ SIT ਬਣਾਉਂਦੇ ਵੀ ਨੇ ਜੀ, ਪਰ ਸਾਨੂੰ ਇਸ ਚੀਜ਼ ਦਾ ਕਿਵੇਂ ਯਕੀਨ ਆਏਗਾ ਜਦੋਂ ਅਸੀਂ ਪਿਛਲੀਆਂ ਘਟਨਾਵਾਂ ਦੇਖਦੇ ਹਾਂ ਕਿ ਸਾਨੂੰ ਕਿਵੇਂ ਯਕੀਨ ਆਏਗਾ ਕਿ ਜਿਹੜੀ ਉਹ SIT ਬਣੇਗੀ ਉਹ ਬਿਲਕੁਲ ਫੇਅਰ ਟ੍ਰਾਇਲ ਕਰੇਗੀ, ਜਾਂ ਤਾਂ ਉਹਨਾਂ ਦੇ ਕੋਲ ਕੋਈ ਜੁਡੀਸ਼ੀਅਲ ਪਾਵਰ ਹੋਵੇ। ਇਹਨਾਂ ਦੇ ਕੋਲ ਕੋਈ ਪਾਵਰ ਨਹੀਂ, ਕਿਸੇ ਕਮਿਸ਼ਨ ਕੋਲ ਕੋਈ ਪਾਵਰ ਨਹੀਂ ਹੁੰਦੀ, ਕਿਸੇ ਕਮੇਟੀ ਦੇ ਕੋਲ ਕੋਈ ਪਾਵਰ ਨਹੀਂ ਹੁੰਦੀ। ਹੁਣ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਅਧਿਕਾਰੀ ਸੀਗੇ, ਪੁਲਿਸ ਅਧਿਕਾਰੀ ਸੀਗੇ, ਉਹਨਾਂ ਤੋਂ ਵੀ ਇਹ ਗੱਲ ਅਸੀਂ ਸੁਣ ਚੁੱਕੇ ਹਾਂ ਕਿ ਉਹਨਾਂ ਦੀ ਜੋ ਜਾਂਚ ਸੀ ਉਹਨੂੰ ਵਿੱਚ ਵਿਚਾਲੇ ਰੋਕ ਦਿੱਤਾ ਗਿਆ। ਹਾਂਜੀ, ਸੋ ਇਹ ਕੋਈ ਵੀ, ਮੈਨੂੰ ਤਾਂ ਘੱਟੋ ਘੱਟ ਆਪਣੇ ਤੌਰ ਦੇ ਉੱਤੇ, ਮੈਂ ਗਲਤ ਵੀ ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇੱਥੇ ਸਹੀ ਹੋਵਾਂਗਾ, ਪਰ ਜੋ ਪਿਛਲੇ ਹਾਲਾਤ ਨੇ, ਜੋ ਪਿਛਲੇ ਐਗਜ਼ਾਮਪਲ ਸਾਡੇ ਅੱਗੇ ਨੇ, ਉਦਾਹਰਨਾਂ ਨੇ ਸਾਡੇ ਅੱਗੇ, ਉਹਨਾਂ ਤੋਂ ਇਹੀ ਪ੍ਰੂਵ ਹੁੰਦਾ ਪਿਆ ਅੱਜ ਤੱਕ, ਇਹੀ ਨਿਕਲ ਰਿਹਾ ਕਿ ਕਿਤੇ ਵੀ ਜਿੱਥੇ ਕਿਤੇ ਵੀ ਮਾਈਨੋਰਟੀਜ਼ ਦੇ ਕਤਲ ਹੋਏ ਨੇ, ਚਾਹੇ ਉਹ ਕਸ਼ਮੀਰ ਦੇ ਵਿੱਚ ਨੇ, ਚਾਹੇ ਉਹ ਪੰਜਾਬ ਦੇ ਵਿੱਚ ਨੇ, ਚਾਹੇ ਨਾਰਥ ਈਸਟ ਦੇ ਵਿੱਚ ਨੇ, ਜਾਂ ਸਾਊਥ ਦੇ ਵਿੱਚ ਕਿਤੇ ਵੀ ਜੀ, ਉਦੋਂ ਉੱਥੇ ਜਿਹੜੀਆਂ ਇਹੋ ਜਿਹੀਆਂ ਕਮੇਟੀਆਂ, ਜਿਹੜੀਆਂ ਇਹੋ ਜਿਹੀਆਂ ਟੀਮਾਂ ਬਣਾਈਆਂ ਜਾਂਦੀਆਂ ਨੇ, ਉਹ ਸਿਰਫ ਤੇ ਸਿਰਫ ਇੱਕ ਇਨਸਾਫ ਨੂੰ ਹੋਰ ਡਿਲੇ ਕਰਨ ਦੇ ਲਈ ਬਣਾਈਆਂ ਜਾਂਦੀਆਂ ਨੇ। ਔਰ ਅੰਗਰੇਜ਼ੀ ਦੀ ਜਿਵੇਂ ਇੱਕ ਕਹਿੰਦੇ ਪ੍ਰੋਵਰਬ ਹੈਗੀ ਆ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਔਰ ਇਹ ਚੀਜ਼ਾਂ ਜਿਹੜੀਆਂ ਅਸੀਂ ਪਿਛਲੇ ਸਮਿਆਂ ਦੇ ਵਿੱਚ ਸਾਰੀਆਂ ਦੇਖ ਹੀ ਚੁੱਕੇ। ਹੁਣ ਰਹੀ ਗੱਲ ਬਾਦਲ ਦੀ, ਹਾਂਜੀ, ਹੁਣ ਬਾਦਲ ਇੱਕ ਪਾਸੇ 1984 ਦੇ ਜਿਹੜੇ ਨਸਲਕੁਸ਼ੀ ਦੇ ਦੋਸ਼ੀ ਨੇ, ਉਹਨਾਂ ਨੂੰ ਕਾਂਗਰਸ ਨੂੰ ਦੋਸ਼ੀ ਠਹਿਰਾ ਰਿਹਾ, ਤੇ ਹੋ ਸਕਦਾ ਕਿ ਜੇਕਰ ਉਹ ਦੋਸ਼ੀ BJP ਹੁੰਦੀ ਤੇ ਇਹ ਕਦੀ ਵੀ ਉਹਨਾਂ ਦੇ ਖਿਲਾਫ ਮੂੰਹ ਨਾ ਖੋਲਦੇ। ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਪੰਜਾਬ ਦੇ ਵਿੱਚ ਸੁਮੇਧ ਸੈਣੀ ਵਰਗੇ ਜਿਹੜੇ ਖੂੰਖਾਰ ਪੁਲਿਸ ਵਾਲੇ ਸੀਗੇ, ਉਹਨਾਂ ਨੂੰ ਜੇਕਰ ਉੱਚੀਆਂ ਪੋਸਟਾਂ ਦਿੱਤੀਆਂ ਤੇ ਉਹ ਬਾਦਲ ਨੇ ਦਿੱਤੀਆਂ। ਜੇਕਰ ਕੋਈ ਵੀ ਕੇਸ, ਜੇਕਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਖਰਾਬ ਕੀਤਾ ਗਿਆ ਤੇ ਉਹ ਬਾਦਲ ਸਰਕਾਰ ਦੇ ਵੱਲੋਂ ਕੀਤਾ ਗਿਆ। ਹੁਣ ਤੁਸੀਂ ਰਿਹਾਈਆਂ ਦੀ ਗੱਲ ਜਦੋਂ ਅਸੀਂ ਦੇਖਦੇ ਹਾਂ ਤੇ ਬਾਦਲ ਸਰਕਾਰ ਹੀ ਜਿਹੜੇ ਆ ਉਹ ਬਾਰ-ਬਾਰ ਇਹਦੇ ਵਿੱਚ ਅੜਿੱਕੇ ਡਾਹ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਇਹ ਵਿਦਰੋਹੀ ਸਿੱਖ ਨੇ, ਇਹ ਜਿਹੜੇ ਰਿਬੈਲੀਅਸ ਸਿੱਖ ਨੇ, ਉਹ ਜੇਲ੍ਹਾਂ ਤੋਂ ਬਾਹਰ ਨਾ ਆ ਸਕਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੁਰਸੀ ਨੂੰ ਕੋਈ ਖਤਰਾ, ਖਾਸ ਤੌਰ ਦੇ ਉੱਤੇ ਸੁਖਬੀਰ ਬਾਦਲ ਨੂੰ, ਕਿਉਂਕਿ ਨਹੀਂ ਚਾਹੁੰਦਾ ਪ੍ਰਕਾਸ਼ ਸਿੰਘ ਬਾਦਲ ਕਿ ਸੁਖਬੀਰ ਬਾਦਲ ਦੀ ਕੁਰਸੀ ਨੂੰ ਕਿਸੇ ਤਰੀਕੇ ਨਾਲ ਖਤਰਾ ਹੋਵੇ। ਹੁਣ ਜਦੋਂ ਅਸੀਂ ਦਿੱਲੀ ਦੇ ਵਿੱਚ ਸਾਰੇ ਦਾ ਸਾਰਾ ਘਟਨਾ ਚੱਕਰ ਦੇਖਦੇ ਹਾਂ ਤੇ ਜਿਸ ਤਰੀਕੇ ਦੇ ਨਾਲ ਰਾਹੁਲ ਦੇ ਬਿਆਨ ਤੋਂ ਬਾਅਦ ਜੀਕੇ ਹੁਣਾਂ ਨੇ ਪ੍ਰਦਰਸ਼ਨ ਕੀਤਾ, ਉਸ ਬਿਲਕੁਲ ਸ਼ਰੇਆਮ ਇਹ ਚੀਜ਼ਾਂ ਦਿਖ ਰਹੀਆਂ ਸਨ, ਜਿਸ ਤਰੀਕੇ ਦੇ ਨਾਲ ਉਹ ਕੇਜਰੀਵਾਲ ਦੇ ਉੱਤੇ ਵੀ ਆਪਣੀ ਜਿਹੜੀ ਜ਼ਹਿਰ ਸੁੱਟ ਰਿਹਾ ਸੀ, ਉਹ ਤੋਂ ਇਹ ਸਪਸ਼ਟ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਮਾਈਲੇਜ ਜਿਹੜੀ ਲੈਣੀ ਚਾਹੁੰਦਾ। ਹੁਣ ਸਿੱਖਾਂ ਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ? ਸਿੱਖਾਂ ਨੂੰ ਮੈਂ ਜਿਵੇਂ ਬਾਰ-ਬਾਰ ਮੇਰਾ ਇੱਕ ਕਮੈਂਟ ਇਹੀ ਹੁੰਦਾ ਕਿ ਜਿੰਨੀ ਦੇਰ ਤੱਕ ਅਸੀਂ ਪੋਲੀਟੀਕਲੀ ਆਪਣੇ ਆਪ ਨੂੰ ਡਿਵੈਲਪ ਨਹੀਂ ਕਰਦੇ, ਜਿੰਨੀ ਦੇਰ ਤੱਕ ਆਪਣੀ ਸੋਚ ਡਿਵੈਲਪ ਨਹੀਂ ਕਰਦੇ, ਉਨੀ ਦੇਰ ਤੱਕ ਸਾਡੇ ਜਿਹੜੀਆਂ ਇਸ ਤਰੀਕੇ ਨਾਲ ਸਾਡੇ ਹਾਲਾਤ ਉਹ ਹੁੰਦੀ ਰਹਿਣੀ ਹੈ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਸਾਰੇ ਗੱਲਾਂ ਦਾ ਪੂਰਾ ਵੇਰਵਾ ਦਿੱਤਾ, ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।